ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਜ ਸਾਹਿਬ ਹਮੇਸ਼ਾ ਇਸ ਤਰ੍ਹਾਂ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ। ਰਾਜ ਸਾਹਿਬ ਸਮਹਾਉ ਬਹੁਤ ਸਾਰੇ ਮੈਸੇਜ ਜਦੋਂ ਚੱਲ ਰਿਹਾ ਹੁੰਦਾ ਲਾਈਵ ਦੇ ਉੱਤੇ ਹੁੰਦੇ ਨੇ, ਬਾਅਦ 'ਚੋਂ ਡਿਸਅਪੀਅਰ ਹੋ ਜਾਂਦੇ ਨੇ, ਪਰ ਜਿਹੜੇ ਵੀ ਵਿਜ਼ੀਬਲ ਨੇ ਉਹਨਾਂ 'ਚ HS ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਿਰਪਾ ਬਣਾਏ ਰੱਖਣ ਤੇ ਹਰੇਕ ਸਿੱਖ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਸਿੰਘ ਸਾਹਿਬ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਅਮਨਦੀਪ ਸਿੰਘ ਲਿਖਦੇ ਨੇ, ਦੈਟ ਪਲੇਸ ਵਾਜ਼ ਆਲਮੋਸਟ ਐਮਪਟੀ, ਸ਼ੇਮ ਔਨ RSS ਐਂਡ ਇੰਡੀਅਨ ਕੰਸਲਟੈਂਟਸ। ਦੇਖਿਆ ਇਸ ਵੀਡੀਓ ਚ ਕੋਈ ਨਹੀਂ, ਉਹ ਤਾਂ ਫਿਰ ਕਿਉਂਕਿ ਬਾਈਕਾਟ ਇਹ ਦੋਨੋਂ ਵੇ ਸਟ੍ਰੈਟਜੀ ਸੀ। ਇੱਕ ਪਾਸੇ ਬਾਹਰੋਂ ਬਾਈਕਾਟ ਸੀ, ਜਦੋਂ ਸਿੱਖ ਕਮਿਊਨਿਟੀ ਨੇ ਆਪਣੀ ਦੂਰੀ ਬਣਾ ਲਈ, ਗੁਰਦੁਆਰਾ ਕਮੇਟੀਆਂ ਨੇ ਡਿਸਟੈਂਸ ਕਰ ਲਿਆ ਤਾਂ ਗਏ ਨਹੀਂ। ਉਹਨੇ ਕਿ ਉਹ 2-2.5 ਦਰਜਨ ਜਿਹੜੇ ਨੇ ਭਜਨ ਜੋਗੀ ਦੇ ਚੇਲੇ ਚੇਲੀਆਂ ਸੀ ਉਹ ਭਿੰਡਰ ਸਾਹਿਬ ਨੇ ਦੌੜਾ ਦਿੱਤੇ। ਅਮਨਦੀਪ ਸਿੰਘ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸੈਲੂਟ ਹੈ ਭਾਈ ਭਜਨ ਸਿੰਘ ਜੀ ਭਿੰਡਰ ਹੋਰਾਂ ਨੂੰ। ਅਮਰੀਕ ਸਿੰਘ ਸਿੰਦਰ, ਖਾਲਿਸਤਾਨ ਜ਼ਿੰਦਾਬਾਦ। ਗੌਰਵ ਸਿੰਘ 1.25 ਲੱਖ ਖਾਲਸਾ। ਲਖਵਿੰਦਰ ਸਿੰਘ ਗ੍ਰੇਟ ਐਫਰਟ। ਜਗਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਡੈਨੀਅਲ ਸ਼ਾਬੀਰ ਜੰਜੂਆ, ਗੁੱਡ ਐਫਰਟ ਸਰ, ਬਹੁਤ ਸ਼ੁਕਰੀਆ। ਅਵਤਾਰ ਸਿੰਘ ਪੰਨੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡਰ ਸਾਹਿਬ ਗੁੱਡ ਜੌਬ, ਵਾਕਈ ਨੋ ਡਾਊਟ ਜੀ। ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਬਹੁਤ ਵਾਰ ਹੁੰਦਾ ਹੈ ਜੀ, ਬਹੁਤੇ ਬੰਦੇ ਨਹੀਂ ਹੋਣਗੇ, ਪ੍ਰੋਟੈਸਟ ਕਿਵੇਂ ਕਰੀਏ। ਉਹਨੂੰ ਦੱਸ ਦਿੱਤਾ ਵੀ 1.25 ਲੱਖ ਸਿੰਘ ਜੇ ਪ੍ਰੋਟੈਸਟ ਤੇ ਖਲੋ ਜਾਏ ਤੇ ਉਹੀ ਆਪਣਾ ਕੰਮ ਕਰ ਦਿੰਦਾ। ਬਿਲਕੁਲ। ਔਰ ਕਰਨੈਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਸਿੰਘ ਆ ਚੱਕੋ ਹਿੰਦੂ ਰਤਨ। ਪਰਮਿੰਦਰ ਸਿੰਘ ਸੰਘੇੜਾ, ਗੁੱਡ ਜੌਬ ਭਾਜੀ। ਅਮਰਜੀਤ ਸਿੰਘ ਅੱਜ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Sometimes by losing a battle, you find a new way to win the war. I am still puzzled why Indian consulate need Guru's stamp, even though they have 33 crores Devi Devta, respectfully. No doubt. So, ਉਹਨਾਂ ਨੇ ਉਹ ਸਟੈਂਪ ਇਸ ਲਈ ਲਵਾਉਣੀ ਹੈ ਵੀ ਉਹਨਾਂ ਨੂੰ ਹਨੂਮਾਨ ਚਾਹੀਦਾ ਪੂੰਛ ਲਾ ਕੇ ਛੱਡਣ ਨੂੰ। ਲੱਗਦਾ ਵੀ ਸਿੱਖਾਂ ਤੋਂ ਵਧੀਆ ਕੋਈ ਨਹੀਂ ਹੋ ਸਕਦਾ। ਔਰ ਪਹਿਲਾਂ ਵੀ ਵਰਤਦੇ ਰਹੇ ਨੇ, ਲੇਕਿਨ ਹੁਣ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਨਾਲ ਸਿੱਖਾਂ ਨੂੰ ਸਮਝ ਆ ਗਈ ਕਿ ਹੁਣ ਅਸੀਂ ਪੂੰਛ ਨੂੰ ਅੱਗ ਨਹੀਂ ਲਵਾਉਣੀ ਹੈ, ਹੁਣ ਅਸੀਂ ਜਿਹੜਾ ਇਹਨਾਂ ਦਾ ਸਤਿਆਨਾਸ਼ ਕਰਨਾ ਜੀ। ਔਰ ਕਰਨੈਲ ਸਿੰਘ ਫਿਰ ਲਿਖਦੇ ਨੇ, ਐਬਸੋਲੂਟਲੀ ਰਾਈਟ ਜੀ, ਵਿਰੋਧ ਹੋਣਾ ਹੀ ਚਾਹੀਦਾ। ਬਲਿਹਾਰ ਸਿੰਘ ਕੰਗ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਦੇ ਦੌਰਾਨ ਭੈਣ ਜੀ ਮਨਮੰਥਨ ਕੌਰ ਜੀ ਦਾ ਬੜਾ ਖੂਬਸੂਰਤ ਮੈਸੇਜ ਸੀ, ਬਟ ਸਮਹਾਉ ਅਸੀਂ ਹੁਣ ਮਾਫੀ ਚਾਹੁੰਦੇ ਹਾਂ ਉਹਨਾਂ ਤੋਂ ਜੀ। Khalistan won't be theocratic state. Indian parties giving it communal color. Dal Khalsa. ਮੈਂ ਬਹੁਤ ਵਾਰ ਕਿਉਂਕਿ 25-30 ਸਾਲ ਤੋਂ ਦੇਖਦਾ ਉੱਥੇ ਕੰਮ ਕਰਨ ਵਾਲੀਆਂ ਜਥੇਬੰਦੀਆਂ, ਦਲ ਖਾਲਸਾ ਦੀ ਹਿਸਟਰੀ ਬਹੁਤ ਪੁਰਾਣੀ ਹੈ ਜੀ। ਔਰ ਉਹਨਾਂ ਦੇ ਕੋਲ ਇਹ ਵਿਜ਼ਡਮ ਵੀ ਹੈ, ਮੀਡੀਆ ਤੱਕ ਪਹੁੰਚ ਦਾ ਆਰਟ ਵੀ ਹੈ, ਔਰ ਉਹਨਾਂ ਦੀਆਂ ਸਟੇਟਮੈਂਟਸ ਬੜੀਆਂ ਟਾਈਮਲੀ ਮੇਜਰਡ ਹੁੰਦੀਆਂ ਨੇ, ਨਪੀਆਂ ਤੁਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ। ਹੁਣ ਬਹੁਤ ਵਾਰ ਜਦੋਂ ਖਾਲਿਸਤਾਨ ਦਾ ਆਉਂਦਾ ਹੈ ਤਾਂ ਇੱਕ ਖੌਫ ਕਈਆਂ ਦੇ ਵਿੱਚ ਭਰ ਜਾਂਦਾ ਹੈ ਜਾਂ ਭਰਿਆ ਹੋਇਆ ਹੈ ਕਿ ਜੀ ਇਹ ਜਿਵੇਂ ਇੱਕ ਧਰਮ ਨਾਲ ਸੰਬੰਧਿਤ ਲੋਕਾਂ ਦੀ, ਜਾਂ ਜਿਵੇਂ ਉੱਥੇ ਬੈਠ ਕੇ ਕੋਈ ਜਥੇਦਾਰ ਆਪਣੇ ਹੁਕਮਨਾਮੇ ਜਾਰੀ ਕਰੀ ਜਾਣਗੇ, ਆਮ ਲੋਕਾਂ ਦਾ ਜਿਹੜਾ ਹੈ ਉਹਨਾਂ ਦੇ ਉੱਤੇ ਕੱਟੜਤਾ ਔਰ ਦੂਜਾ ਹੋਏਗਾ। ਔਰ ਇਹਨਾਂ ਨੇ ਬੜਾ ਚੰਗੇ ਢੰਗ ਨਾਲ ਉਹਨਾਂ ਨੇ ਕਿਹਾ ਵੀ ਇਹ ਡੈਲੀਬਰੇਟਲੀ ਇਹਨੂੰ ਫਿਰਕੂ ਰੰਗ ਦੇ ਰਹੇ ਨੇ। ਸਾਡਾ ਮਕਸਦ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਸਾਰਿਆਂ ਦੇ ਲਈ, ਔਰ ਇਹ ਉਹਨਾਂ ਦਾ ਬੜਾ, ਉਹਨਾਂ ਦੀ ਜਿਹੜੀ ਸਟੇਟਮੈਂਟ ਬੜੀ ਕਲੀਅਰ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹਿਸਟੋਰੀਕਲ ਸਿੱਖਸ ਵਾਂਟ ਟੂ ਬੀ ਮਾਸਟਰਸ ਆਫ देयर ओन डेस्टिनी, देयर एस्पिरेशन शुड नॉट बी जज्ड इन आइसोलेशन, रादर फ्रॉम हिस्टोरिकल perspective, as the Sikhs, despite being a third ethnic group in this region, once ruled Punjab, and the foundation of the first Sikh rule was laid by Baba Banda Singh Bahadur, which was consolidated by Maharaja Ranjit Singh. ਉਹਨਾਂ ਨੇ ਬੜਾ ਕਲੀਅਰਲੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ dismissing all apprehensions raised by these pro-New Delhi parties, they said we want to make it clear that sovereign Punjab or Khalistan would not be a theocratic state. It will rightfully belong to all the residents of Punjab, be it Hindu, Muslim, Christian, Dalits and Sikhs. ਔਰ ਉਹਨੇ ਕਿਹਾ ਵੀ ਅਸੀਂ ਪੀਸਫੁਲੀ ਕਨਫਲਿਕਟ ਦਾ ਰੈਜ਼ੋਲੂਸ਼ਨ ਚਾਹੁੰਦੇ ਜੀ। ਸਾਡਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਅਸੀਂ ਕੋਈ ਬਲੱਡ ਸ਼ੈਡ ਦੇ ਹੱਕ 'ਚ ਨਹੀਂ। ਔਰ ਇਹ ਜੋ ਉਹਨਾਂ ਨੇ ਕਿਹਾ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਸਪਸ਼ਟਤਾ ਨਾਲ ਲਿਖਿਆ ਹੋਇਆ
ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਦਲ ਖਾਲਸਾ ਨੂੰ ਕਿ ਉਹਨਾਂ ਨੇ ਬੜੇ ਟਾਈਮਲੀ ਅਗੇਨ, ਜਦੋਂ ਕਿ ਪੰਜਾਬ 'ਚ ਇਸ ਵੇਲੇ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਦੇ ਲਈ ਡਾਇਸਪੋਰਾ ਸਿੱਖਾਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਵਿੱਢੀ ਹੈ, ਉਹਨੂੰ ਦੁਬਾਰਾ ਅੱਤਵਾਦ ਨਾਲ ਜੋੜਨ ਦੇ ਨਾਂ ਥੱਲੇ ਝੂਠੇ ਕੇਸ ਫਰੇਮ ਕੀਤੇ ਜਾ ਰਹੇ ਨੇ। ਉੱਥੇ ਉਹਨਾਂ ਨੇ ਇੱਕ ਵਾਰ ਫੇਰ ਇਹ ਅਸਰਟ ਕੀਤਾ ਕਿ ਸਾਡਾ ਉਹ ਨੇਸ਼ਨ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਪਰਸੂਟ ਆਫ ਹੈਪੀਨੈਸ ਨੂੰ ਮਾਣ ਸਕਣਗੇ, ਇਹ ਸਾਡਾ ਖਾਲਿਸਤਾਨ ਹੈ, ਨਾ ਕਿ ਕੋਈ ਥਿਓਕ੍ਰੈਟਿਕ ਸਟੇਟ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਮੱਘਰ ਮਹੀਨੇ ਦੀ ਸ਼ੁਰੂਆਤ ਹੈ, ਪਹਿਲੀ ਮੱਘਰ ਹੈ ਜੀ। ਔਰ ਅਸੀਂ ਇਸ ਮੌਕੇ ਦੇ ਉੱਤੇ ਜਿਹੜਾ 12 ਮਾਹ ਜਿਹੜਾ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ, ਉਸ ਨੂੰ ਵਿਚਾਰ ਅਧੀਨ ਲਿਆਂਦੇ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 'ਚ 12 ਮਾਝ ਗੁਰੂ ਅਰਜਨ ਸਾਹਿਬ ਦਾ ਜਿਹੜਾ ਮੋਰ ਪਪੂਲਰ ਹੈ, ਸਰਲ ਹੈ, ਔਰ ਮੰਗਰ ਮਹਾ ਸੁਹੰਦੀਆ ਹਰ ਪਿਰ ਸੰਗ ਬੈਠੜੀ ਹੈ, ਤਾਂ ਕਿ ਸੋਭਾ ਕਿਆ ਗਨੀ ਜਾਂ ਸਾਹਿਬ ਮੇਲੜੀ ਹੈ। ਇਸ ਦੇ ਉੱਤੇ ਵਿਚਾਰ ਚਰਚਾ ਹੋਏਗੀ। ਭਾਵ ਦੋਨਾਂ ਦਾ ਹੀ ਅਲਟੀਮੇਟਲੀ ਇੱਕ ਹੈ, ਪਰ ਇਸ ਨਾਲ ਅਸੀਂ ਰਾਗ ਤੁਖਾਰੀ ਦਾ ਜਿਹੜਾ ਖੂਬਸੂਰਤ 12 ਮਾਹ ਹੈ, 12 ਮਾਹ ਮਾਝ ਵਾਂਗ, ਉਹ ਅਸੀਂ ਸੰਗਤਾਂ ਦੇ ਜਾਂ ਦਰਸ਼ਕਾਂ ਦੇ ਵਿਚਾਰ ਅਧੀਨ ਲਿਆਂਦੇ ਜੀ। ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ, ਮੈਂ ਫਿਰ ਨੇਚਲ ਭਾਵੇ, ਨਿਹਚਲ ਚਤਰ ਸੁਜਾਨ ਵਿਦਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਵੇ ਤਾਂ ਪਾਇਆ, ਗੀਤ ਨਾਦ ਕਵਿਤ ਕਵੇ, ਸੁਣ ਰਾਮ ਨਾਮ ਦੁਖ ਭਾਗੈ, ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ ਜੀ। ਕਿਉਂਕਿ ਅਲਟੀਮੇਟ ਮੈਸੇਜ ਰੱਬ ਨਾਲ ਜੁੜਨ ਦਾ ਹੈ, ਉਹ ਕਿਸੇ ਵੀ ਮਹੀਨੇ ਨਾਲ ਸੰਬੰਧਿਤ ਹੋਏ, ਰੁੱਤ ਨਾਲ ਸੰਬੰਧਿਤ ਹੋਏ, ਪਲ ਨਾਲ ਸੰਬੰਧਿਤ ਹੋਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਮੰਗਰ ਦਾ ਮਹੀਨਾ ਉਸ ਹਾਲਤ 'ਚ ਹੀ ਸਾਡੇ ਲਈ ਭਲਾ ਹੋਏਗਾ, ਉਸ ਹਾਲਤ 'ਚ ਹੀ ਸੁਹਾਵਣਾ ਹੋਏਗਾ, ਆਨੰਦਦਾਇਕ ਹੋਏਗਾ, ਹਰ ਗੁਣ ਅੰਕ ਸਮਾਵੇ, ਕਿ ਰੱਬ ਵਰਗੇ ਗੁਣ, ਰੱਬ ਦੀਆਂ ਕੁਆਲਿਟੀਜ਼, ਅੰਕ ਕਹਿੰਦੇ ਨੇ ਹਿਰਦੇ ਨੂੰ, ਦਿਲ ਨੂੰ, ਸਾਡੇ ਦਿਲ ਦੇ ਵਿੱਚ ਉਸ ਰੱਬ ਵਾਲੇ ਗੁਣ ਜਿਹੜੇ ਨੇ ਉਹ ਸਮਾ ਜਾਣ। ਗੁਣਵੰਤੀ ਗੁਣ ਰਵੇ, ਤੇ ਫਿਰ ਜਦੋਂ ਉਹ ਗੁਣ ਸਮਾਣਗੇ, ਗੁਣਵੰਤੀ ਰੂਹ ਹੋਏਗੀ, ਤੇ ਉਹਨਾਂ ਗੁਣਾਂ ਨੂੰ, ਰੱਬ ਦੇ ਗੁਣਾਂ ਨੂੰ, ਰੱਬ ਦੀ ਯਾਦ ਦੇ ਵਿੱਚ ਆਪਣਾ ਆਪਾ ਸਮਰਪਿਤ ਰਹਿਣਾ। ਮੈਂ ਫਿਰ ਨੇਚਲ ਭਾਵੇ, ਨੇਚਲ ਹਮੇਸ਼ਾ ਰਹਿਣ ਵਾਲਾ। ਔਰ ਜੇ ਉਹ ਰੱਬ ਦੀ ਯਾਦ ਦਾ ਗੁਣ ਹਿਰਦੇ ਦੇ ਅੰਦਰ ਵਸ ਜਾਏਗਾ, ਫਿਰ ਉਸ ਵਾਹਿਗੁਰੂ ਨੂੰ ਜਿਹੜਾ ਉਹ ਮੈਂ ਭਾਵਾਂਗੀ, ਮੇਰੀ ਰੂਹ ਜਿਹੜੀ ਹੈ ਮੈਂ ਉਹਨੂੰ, ਮੈਂ ਫਿਰ ਨੇਚਲ ਭਾਵੇ, ਨੇਚਲ ਚਤਰ ਸੁਜਾਨ ਵਿਦਾਤਾ, ਚੰਚਲ ਜਗਤ ਸਬਾਇਆ। ਨਿਰੰਕਾਰ ਹਮੇਸ਼ਾ ਰਹਿਣ ਵਾਲਾ ਹੈ, ਬਹੁਤ ਸੁਜਾਨ ਗੁਣਵਾਨ ਹੈ, ਵਿਦਾਤਾ ਹੈ, ਕਿਸਮਤ ਘੜਨ ਵਾਲਾ ਹੈ, ਜੀਵਨ ਦੇਣ ਵਾਲਾ ਹੈ ਜੀ। ਚੰਚਲ ਜਗਤ ਸਬਾਇਆ, ਚੰਚਲ ਹੁੰਦਾ ਹੈ ਨਾਸਵਾਨ। ਬਾਕੀ ਜਿਹੜਾ ਸਾਰਾ ਸੰਸਾਰ ਹੈ ਇਹ ਨਾਸਵਾਨ ਹੈ, ਇਸ ਨੇ ਖਤਮ ਹੋ ਜਾਣਾ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਵੈ ਤਾਂ ਪਾਇਆ। ਹੁਣ ਗਿਆਨ ਹੈ, ਜਦੋਂ ਕਿ ਤੁਸੀਂ ਵਕਤੀ ਗਿਆਨ ਦੇ ਨਾਲ ਰੱਬ ਨਾਲ ਸਾਂਝ ਦੀ ਗੱਲ, ਜਾਣ ਪਛਾਣ ਕਰਦੇ ਹੋ। ਧਿਆਨ ਹੈ ਜਦੋਂ ਤੁਸੀਂ ਸੁਰਤ ਉਹਦੇ 'ਚ ਜੁੜਦੇ ਹੋ, ਜੋੜਦੇ ਹੋ, ਕਿ ਜੇ ਸਾਡੇ 'ਚ ਗਿਆਨ, ਰੱਬ ਪ੍ਰਤੀ ਵਿਚਾਰ ਔਰ ਰੱਬ ਦੀ ਇਬਾਦਤ, ਇਹ ਗੁਣ ਆਉਂਦੇ ਨੇ, ਗਿਆਨ ਧਿਆਨ ਗੁਣ ਅੰਕ ਸਮਾਣੇ, ਫਿਰ ਅਸੀਂ, ਸਾਡੇ ਹਿਰਦੇ ਦੇ ਵਿੱਚ ਉਹ ਨਿਰੰਕਾਰ ਵਸਦਾ। ਪ੍ਰਭ ਭਾਵੈ ਤਾਂ ਪਾਇਆ, ਪਰ ਇਹ ਵੀ ਤਾਂ ਹੀ ਹੋਏਗਾ ਜੇ ਰੱਬ ਨੂੰ ਭਾਏਗਾ, ਫਿਰ ਅਸੀਂ ਰੱਬ ਨੂੰ, ਅਸੀਂ ਚੰਗੇ ਲੱਗਾਂਗੇ। ਗੀਤ ਨਾਦ ਕਵਿਤ ਕਵੇ, ਸੁਣ ਰਾਮ ਨਾਮ ਦੁਖ ਭਾਗੇ, ਕਿ ਜਦੋਂ ਅਸੀਂ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦੇ ਹਾਂ, ਉਸ ਦੇ ਪਿਆਰ ਦੇ ਗੀਤ, ਨਾਦ ਸ਼ਬਦ ਨੂੰ ਕਹਿੰਦੇ ਨੇ ਨਾਦ, ਕਵਿਤ ਕਵੇ ਕਾਵਰਸ, ਉਸ ਦੀ ਸਿਫਤ ਸਲਾਹ ਦੇ ਅਸੀਂ ਗੁਣ ਗਾਇਨ ਕਰਨ ਵਾਲੇ ਜਿਹੜੇ ਨੇ ਗੀਤ ਨਾਦ ਕਰਾਂਗੇ। ਸੁਣ ਰਾਮ ਨਾਮ ਦੁਖ ਭਾਗੇ, ਤੇ ਉਹਦੇ ਨਾਮ ਨੂੰ ਸੁਣਨਾ, ਜੁੜਨਾ, ਉਹਦੇ ਨਾਲ ਹਰ ਕਿਸਮ ਦਾ ਦੁੱਖ ਦੌੜ ਜਾਂਦਾ ਹੈ। ਨਾਨਕ ਸਾ ਤਨ ਨਾਹ ਪਿਆਰੀ, ਨਾ ਕਹਿੰਦੇ ਨੇ ਨਾਥ, ਮਾਲਕ ਜੀ, ਕਿ ਜਦੋਂ ਉਸ ਦੇ ਗੁਣ ਗਾਇਨ ਵਾਲੀ ਜਿਹੜੀ ਰੂਹ ਬਣ ਜਾਏਗੀ, ਫਿਰ ਸਾ ਤਨ, ਉਹ ਇਸਤਰੀ, ਉਹ ਰੂਹ ਨਾਹ ਪਿਆਰੀ, ਨਾਥ ਨੂੰ, ਰੱਬ ਨੂੰ ਪਿਆਰੀ ਲੱਗੇਗੀ। ਅਬ ਭਗਤੀ ਫਿਰ ਆਗੇ,
ਤੇ ਅਬ ਕਹਿੰਦੇ ਨੇ ਹਿਰਦੇ ਨੂੰ। ਫਿਰ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਭਗਤੀ ਜਿਹੜੀ ਹੈ, ਦਿਲੀ ਪਿਆਰ ਅੰਦਰ ਆ ਕੇ ਸਮਾਏਗਾ ਤੇ ਨਾਨਕ ਸਾਹ ਤਨ ਨਾ ਪਿਆਰੀ, ਉਹ ਫਿਰ ਰੂਹ ਜਿਹੜੀ ਹੈ ਨਾਥ ਨੂੰ ਪਿਆਰੀ ਲੱਗੇਗੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੂੰ ਆਪਣੀ ਬਿਲਕੁਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।